viewers, welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी बहुत बहुत धन्यवाद। और TV 84 ਨੂੰ ਸੁਣਦੇ ਹੋਏ ਸਾਰੇ ਸਰੋਤੇ ਤੇ ਦੇਖਦੇ ਹੋਏ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਬ੍ਰੇਕ ਤੋਂ ਪਹਿਲਾਂ ਵੀ ਅਸੀਂ ਸਾਡਾ ਫੋਕਸ ਸੀਗਾ ਹਰਿਆਣਾ ਮਹਾਰਾਸ਼ਟਰ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ। ਬ੍ਰੇਕ ਤੋਂ ਬਾਅਦ ਵੀ ਅਸੀਂ ਇਸ ਚੀਜ਼ ਤੇ ਫੋਕਸ ਰਵਾਂਗੇ ਜਿਸ ਤਰ੍ਹਾਂ ਦੀਆਂ ਇਲੈਕਸ਼ਨਸ ਰੀਸੈਂਟਲੀ ਹੋਈਆਂ ਨੇ। ਵਾਟ ਆਰ ਯੂਰ ਵਿਊਜ਼ ਔਨ ਇਟ, ਵਾਟ ਡੂ ਯੂ ਥਿੰਕ ਅਬਾਊਟ them ਕਿ ਇਹਨਾਂ ਦੇ ਕੀ ਪ੍ਰਭਾਵ ਹੋਣਗੇ ਤੁਹਾਡੇ ਖਿਆਲ ਨਾਲ? ਜੇਕਰ ਇੱਕ ਸਮੁੱਚੇ ਰੂਪ ਦੇ ਵਿੱਚ ਅਸੀਂ ਦੋਨੇ ਹੀ ਜਿਹੜੀਆਂ ਇਹ ਅਸੈਂਬਲੀ ਦੀਆਂ ਇਲੈਕਸ਼ਨਸ ਹੋਈਆਂ ਨੇ, ਚਾਹੇ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ ਚਾਹੇ ਹਰਿਆਣਾ ਦੇ ਵਿੱਚ ਹੋਈਆਂ ਨੇ, ਹਾਂਜੀ, ਇੱਕ ਚੀਜ਼ ਬੜੇ ਸਪਸ਼ਟ ਰੂਪ ਦੇ ਵਿੱਚ ਅੱਗੇ ਆ ਰਹੀ ਹੈ ਕਿ ਮੋਦੀ ਦਾ ਜਾਦੂ ਤਾਂ ਇਹਨਾਂ ਸਟੇਟਸ ਦੇ ਵਿੱਚ ਚੱਲਿਆ ਹੀ ਆ। ਪਹਿਲੀ ਗੱਲ ਇਹ ਚੀਜ਼, ਕਿਉਂਕਿ ਇਹ ਵਨ ਮੈਨ ਸ਼ੋ ਆਲਮੋਸਟ ਜਿੱਥੇ ਕਿਤੇ ਵੀ ਇਹ ਹੁੰਦਾ ਜੋ ਇੱਕ ਮੋਦੀ ਸਪੈਲ ਤਾਂ ਉਹ ਚੱਲਦੀ। ਔਰ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਇੱਕ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਉਹ ਸਾਰੀਆਂ ਇਹਨਾਂ ਇਲੈਕਸ਼ਨਸ ਦੇ ਵਿੱਚ ਪੂਰੀ ਡੈਡੀਕੇਸ਼ਨ ਦੇ ਨਾਲ, ਜਿਹੜਾ ਕਿ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਆ ਜਿਹੜੀ ਹਿੰਦੂਤਵਾ ਪਾਰਟੀ ਹੈਗੀ ਆ। ਕਿਉਂਕਿ ਜਿਹੜੀਆਂ ਜੇਕਰ ਅਸੀਂ ਕਿਸੇ ਨੂੰ ਵੀ ਉਹਦਾ ਬਣਦਾ ਹੱਕ ਦੇਣਾ ਹੋਵੇ ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਹੱਕ ਦੇ ਵਿੱਚ ਕਹਿਣੀਆਂ ਪੈਣਗੀਆਂ। ਕਿਉਂਕਿ ਜਿਸ ਤਰੀਕੇ ਦੇ ਨਾਲ ਚਾਹੇ ਉਹ ਹਰਿਆਣਾ ਤੇ ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਜਿਸ ਤਰੀਕੇ ਨਾਲ BJP ਨੇ ਜਿਹੜੇ ਆਪਣੇ ਅਲਾਈਜ਼ ਨੇ ਉਹਨਾਂ ਦੇ ਨਾਲ ਉਹਨਾਂ ਤੋਂ ਪਰਾਂ ਹੋ ਕੇ ਆਪਣੇ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵੱਡਾ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਸਫਲ ਵੀ ਹੋਏ ਨੇ। ਉਸ ਸਫਲਤਾ ਦੇ ਪਿੱਛੇ ਜੇਕਰ ਅਸੀਂ ਮਹਾਰਾਸ਼ਟਰ ਦੇ ਵਿੱਚ ਗੱਲ ਕਰਦੇ ਹਾਂ ਤੇ ਅਮਿਤ ਸ਼ਾਹ ਇਹ ਉਹੀ ਸ਼ਖਸ ਹੈ ਜਿਹੜਾ ਕਿ ਇੱਕ ਸਟ੍ਰੈਟਜਿਸਟ ਹੈਗਾ BJP ਦਾ ਮੇਨ ਬੰਦਿਆਂ ਦੇ ਵਿੱਚ ਇਹ ਆਉਂਦਾ, ਜਿਹਦੇ ਉੱਤੇ ਕਾਫੀ ਪਿਛਲੇ ਸਮੇਂ ਦੇ ਵਿੱਚ 2002 ਦੇ ਗੋਧਰਾ ਕਾਂਡ ਦੇ ਵਿੱਚ ਜੋ ਮੁਸਲਮਾਨਾਂ ਦਾ ਕਤਲੋ ਗਾਰਤ ਜਿੰਨੀ ਕੀਤੀ ਗਈ ਸੀ ਉਹਦੇ ਵਿੱਚ ਵੀ ਇਹਦਾ ਨਾਂ ਅਗਲਿਆਂ ਜਾਂ ਜਿਹੜੇ ਅਗਲੇ ਉਹ ਲੋਕ ਨੇ ਉਹਨਾਂ ਦੇ ਵਿੱਚ ਆਉਂਦਾ ਜਿਨ੍ਹਾਂ ਦੇ ਵਿੱਚ ਮਾਇਆ ਕੁੜਨਾਨੀ ਵੀਰਾਂ ਦੇ ਨਾਲ ਸੀ। ਸੋ ਪਰ ਗੱਲ ਹੁਣ ਇਸ ਸਮੇਂ ਸਿਰਫ ਇਲੈਕਸ਼ਨ ਦੀ ਹੋ ਰਹੀ ਹੈ। ਇਲੈਕਸ਼ਨ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ 122 ਸੀਟਾਂ ਦਾ ਮਿਲਣਾ ਔਰ ਹਰਿਆਣਾ ਦੇ ਵਿੱਚ 47 ਸੀਟਾਂ ਦਾ ਮਿਲਣਾ। ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਇਹ ਜ਼ਰੂਰ ਅਸੀਂ ਕੱਢ ਸਕਦੇ ਹਾਂ ਕਿ ਦੋਨੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਆਪਣੀ ਅਲਾਈਜ਼ ਦੇ ਨਾਲ ਜਿਹੜਾ ਤੋੜ ਵਿਛੋੜਾ ਕੀਤਾ ਹੈ। ਔਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਚਾਹੇ ਮਹਾਰਾਸ਼ਟਰ ਜਿਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਸਹਿਯੋਗੀ ਕੰਪਨੀ ਮੈਂ ਕਹਾਂਗਾ ਪਾਰਟੀ ਕਹਾਂਗਾ ਸਹਿਯੋਗੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਇੱਕ ਤਰੀਕੇ ਨਾਲ ਸਿੱਧੇ ਤੌਰ ਦੇ ਉੱਤੇ ਲਾਇਆ ਸੀ ਕਿ ਜਿਹੜੀ ਕੁਝ ਇੱਕ ਲੋਕ ਇੱਥੇ ਇਹ ਹਫਤਾ ਇਕੱਠਾ ਕਰਨ ਵਾਲਿਆਂ ਦੀ ਪਾਰਟੀ ਹੈ। ਔਰ ਜਿਹੜੀ ਕਾਂਗਰਸ ਦੇ ਉੱਤੇ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਸੀਗਾ ਕਿ ਜਿਹੜੀ ਕਾਂਗਰਸ ਹੈ ਉਹ ਨੈਚੁਰਲੀ ਜਾਂ ਜਿਹੜੀ ਬੋਰਨ ਕਰਪਟ ਆਰਗੇਨਾਈਜੇਸ਼ਨ ਜਾਂ ਪਾਰਟੀ ਆ। ਹੁਣ ਜੇਕਰ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਆਉਣਾ ਤੇ ਹੁਣ ਉਹਨਾਂ ਨੂੰ ਦੋਨਾਂ ਦੇ ਵਿੱਚ ਇੱਕ ਚੋਣ ਕਰਨੀ ਪਵੇਗੀ। ਹੁਣ ਇਹ ਦੇਖਣਾ ਕਿ ਜਿਹੜੀ ਨੈਚੁਰਲ ਕਰਪਟ ਆ ਉਹਦੀ ਚੋਣ ਕਰਦੇ ਨੇ ਜਾਂ ਉਹ ਜਿਹੜੇ ਹਫਤਾ ਇਕੱਠਾ ਕਰਦੇ ਨੇ ਉਹਨਾਂ ਦੀ ਚੋਣ ਕਰਦੇ ਨੇ। ਭਾਵੇਂ ਕਿ BJP ਦਾ ਵੀ ਜੋ ਆਧਾਰ BJP ਦੀ ਵੀ ਜੋ ਕਨਫੀਗਰੇਸ਼ਨ ਪਾਰਲੀਮੈਂਟ ਦੇ ਵਿੱਚ ਅੱਜ ਅਸੀਂ ਦੇਖਦੇ ਹਾਂ ਤੇ BJP ਦੇ ਅੱਜ ਸਭ ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਜਿਹੜੇ ਨੇ ਉਹ ਲੱਗੇ ਹੋਏ ਨੇ, ਕਈਆਂ ਦੇ ਉੱਤੇ ਪ੍ਰੂਵ ਵੀ ਹੋਏ ਨੇ ਔਰ ਕਈਆਂ ਦੇ ਉੱਤੇ ਲੱਗੇ ਹੋਏ ਨੇ। ਸੋ ਇਹ ਚੀਜ਼ ਮੇਰਾ ਖਿਆਲ ਨਹੀਂ ਵੀ ਇਹਨਾਂ ਦੇ ਲਈ ਕੋਈ ਬਹੁਤੇ ਮਾਇਨੇ ਰੱਖਦੀ ਹੋਏਗੀ ਕਿ ਕੋਈ ਕਰਪਟ ਹੈ ਜਾਂ ਕੋਈ ਜਿਹੜਾ ਜਾਂ ਕੋਈ ਹਫਤਾ ਇਕੱਠਾ ਕਰਨ ਵਾਲੀ ਪਾਰਟੀ ਹੈ। ਪਰ ਐਂਡ ਆਫ ਦਾ ਮੂਮੈਂਟ ਜਿਹੜਾ ਪੋਲਿਟਿਕਸ ਦੇ ਵਿੱਚ ਨੰਬਰ ਗੇਮ ਪਲੇ ਹੁੰਦੀ ਆ, ਕਿਉਂਕਿ ਸਾਡੀ ਵੀ ਮੈਮਰੀ ਆਮ ਲੋਕਾਂ ਦੀ ਜਿਹੜੀ ਮੈਮਰੀ ਉਹ ਬਹੁਤ ਘੱਟ ਹੁੰਦੀ ਆ। ਥੋੜੀ ਦੇਰ ਬਾਅਦ ਅਸੀਂ ਭੁੱਲ ਜਾਂਦੇ ਹਾਂ ਕਿ ਚੋਣਾਂ ਤੋਂ ਪਹਿਲਾਂ ਇਹਨਾਂ ਦੇ ਲੀਡਰਾਂ ਨੇ ਕੀ ਕਿਹਾ ਸੀ ਔਰ ਚੋਣਾਂ ਤੋਂ ਬਾਅਦ ਜਿਹੜੀ ਉਹਨਾਂ ਵਾਅਦਿਆਂ ਨੂੰ ਕੀ ਉਹਨਾਂ ਨੇ ਅੰਜਾਮ ਦਿੱਤਾ ਜਾਂ ਉਹਨਾਂ ਨਾਲ ਕੀ ਵਫਾ ਜਿਹੜੀ ਹੈਗੀ ਆ ਉਹਨਾਂ ਨੇ ਕੀਤੀ ਆ। ਹੁਣ ਅਸੀਂ ਜੇ ਹਰਿਆਣੇ ਦੇ ਵਿੱਚ ਆਉਂਦੇ ਹਾਂ ਤੇ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਜਾਦੂ ਹੈ ਉਹ ਸਿਰ ਚੜ ਕੇ ਬੋਲਿਆ। ਔਰ ਹਰਿਆਣੇ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਵੱਡੇ ਜਿਹੜੇ ਥੰਮ ਨੇ ਉਹ ਡਿੱਗੇ ਵੀ ਨੇ। ਇਹਨਾਂ ਦੇ ਵਿੱਚ ਮੇਰਾ ਖਿਆਲ ਇੱਕ ਸਰਿਤਾ ਜਿੰਦਲ ਹੈਗੀ ਆ ਔਰ ਉਹ ਕਾਂਗਰਸ ਦੀ ਟਿਕਟ ਦੇ ਉੱਤੇ ਉਹਨੇ ਉਹ ਜਿਹੜੀਆਂ ਚੋਣਾਂ ਲੜੀਆਂ ਸਨ
ਔਰ ਦੂਸਰੀ ਜਿਹੜੀ ਹੈਗੀ ਆ ਜਿਨ੍ਹਾਂ ਦੇ ਪਿੱਛੇ ਬਾਦਲਾਂ ਦੀ ਵੀ ਬਹੁਤ ਜ਼ਿਆਦਾ ਸਪੋਰਟ ਸੀਗੀ, ਦੁਸ਼ਯੰਤ ਚੌਟਾਲਾ ਜਿਹੜਾ ਕਿ ਅਜੇ ਚੌਟਾਲਾ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਜੀ, ਉਹਦਾ ਬੇਟਾ ਵੀ ਔਰ ਮੈਂਬਰ ਪਾਰਲੀਮੈਂਟ ਵੀ ਉਹ ਹੈਗਾ ਹਿਸਾਰ ਤੋਂ, ਜਿਹੜੀ ਉਹਦੀ ਹਾਰ ਹੋਣੀ। ਹਾਂਜੀ। ਔਰ ਜਿਹੜੀਆਂ ਜਿਵੇਂ ਹੁਣ ਬਾਦਲਾਂ ਨੇ ਜਿਹੜੇ ਤਰੀਕੇ ਨਾਲ ਸਪੋਰਟ ਕੀਤੀ ਔਰ ਬਾਦਲਾਂ ਨੂੰ ਜੋ ਕੁਝ ਫੇਸ ਕਰਨਾ ਪਿਆ, ਭਾਵੇਂ ਕਿ ਇਹਨਾਂ ਸਾਰੀਆਂ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਨਹੀਂ ਰੱਖਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਚੋਣਾਂ ਦਾ ਜਿਹੜਾ ਅਸਰ ਆ ਉਹ ਹੋ ਸਕਦਾ ਜਿਹੜੀਆਂ ਦੂਸਰੇ ਹੋਰ ਅਸੈਂਬਲੀ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਪਏਗਾ, ਔਰ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਇਹ ਜਿਹੜਾ ਸਾਨੂੰ ਫੇਰ ਬਦਲ ਜਾਂ ਜਿਹੜਾ ਫੇਸ ਲਿਫਟ ਕਹਿ ਸਕਦੇ ਹਾਂ ਬੀਜੇਪੀ ਦੀ, ਔਰ ਇਹ ਹੋ ਸਕਦਾ ਕਿ ਉਹਦੇ 'ਚ ਐਸਏਡੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਾ ਕੋਈ ਧੱਕਾ ਜਿਹੜਾ ਉਹ ਲੱਗੇ। ਜੀ ਤਰਵੀਰ ਜੀ, I mean that was my next question because we want to talk to you in detail about it. ਜਿਸ ਤਰ੍ਹਾਂ ਲਾਈਕ ਪਹਿਲਾਂ ਬਾਦਲ ਅਕਾਲੀ ਦਲ ਨੇ ਜਿਸ ਤਰ੍ਹਾਂ ਬੀਜੇਪੀ ਨੂੰ ਜਾਂ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ, ਪਰ ਰਾਈਟ ਨਾਓ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਬੀਜੇਪੀ ਲੀਡਰ ਸ਼ਾਂਤਾ ਕੁਮਾਰ ਸਮੇਤ ਹੋਰ ਵੀ ਜਿਹੜੇ ਬੀਜੇਪੀ ਲੀਡਰ ਚਾਹੇ ਨਵਜੋਤ ਸਿੱਧੂ ਸੀਗੇ, ਇਹਨਾਂ ਸਾਰਿਆਂ ਨੇ ਬਾਦਲ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਅੱਖਾਂ ਦਿਖਾਈਆਂ ਨੇ। what do you think ਇਹਨਾਂ ਦੀ ਕਿ ਅਲਾਇੰਸ ਟੁੱਟ ਜਾਏਗੀ? ਐਂਡ ਆਲਸੋ ਜਿਸ ਤਰ੍ਹਾਂ ਹੁਣ ਬੀਜੇਪੀ ਆ ਇਹ ਸਮਰਥਨ ਲੈ ਰਹੀ ਹੈ ਸੱਚਾ ਸੌਦਾ ਤੋਂ, ਆਲਸੋ ਇੱਕ ਰਾਧਾ ਸਵਾਮੀ ਜਿਹੜੇ ਵਿਆਸ ਵਾਲੇ ਆ ਉਹਨਾਂ ਨੇ ਡੇਰੇ ਤੇ ਜਾ ਕੇ ਵੀ ਇਹ ਉਹਨਾਂ ਕੋਲ ਵੀ ਸਮਰਥਨ ਲੈ ਰਹੀ ਹੈ। what do you think in the future ਦੇ ਵਿੱਚ ਜਿਹੜੇ ਹੈਗੇ ਆ ਇਹ ਆਪਣੇ ਬਲਬੂਤੇ ਤੇ ਪੰਜਾਬ ਸਰਕਾਰ ਦੇ ਵਿੱਚ ਇਲੈਕਸ਼ਨ ਜਿੱਤਣਗੇ? ਦੇਖੋ ਜੀ, ਜਿਹੜੀ ਗੱਲ ਤੁਸੀਂ ਇਹ ਕੀਤੀ ਆ ਵੀ ਸੌਦਾ ਸਾਧ ਵਾਲੀ, ਪਹਿਲਾਂ ਮੈਂ ਉਸ ਚੀਜ਼ ਨੂੰ ਕਲੀਅਰ ਕਰਨਾ ਚਾਹਾਂਗਾ, ਚਾਹੇ ਉਹ ਸੌਦਾ ਸਾਧ ਹਰਿਆਣੇ 'ਚ ਹੈ ਤੇ ਚਾਹੇ ਉਹ ਸੌਦਾ ਸਾਧ ਪੰਜਾਬ ਦੇ ਵਿੱਚ ਆ। ਪੰਜਾਬ ਦੀਆਂ ਇਲੈਕਸ਼ਨ ਦੇ ਵਿੱਚ ਵੀ ਅਸੀਂ ਸੌਦਾ ਸਾਧ ਦੀ ਜੋ ਕਾਰਗੁਜ਼ਾਰੀ ਆ ਉਹ ਦੇਖ ਲਈ, ਔਰ ਹਰਿਆਣਾ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿੱਥੇ ਜਿੱਥੇ ਇਹਨਾਂ ਦੇ ਸੌਦਾ ਸਾਧ ਦੇ ਜਿਹੜੇ ਕਹਿੰਦੇ ਕਹਾਉਂਦੇ ਨੇ ਕਿ ਸਾਡੇ ਬਹੁਤ ਜ਼ਿਆਦਾ ਵੋਟਰ ਨੇ, ਉੱਥੇ ਵੀ ਜਿਹੜਾ ਬੀਜੇਪੀ ਨੂੰ ਕੋਈ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਸਫਲਤਾ ਉਹ ਨਹੀਂ ਮਿਲੀ। ਔਰ ਜੇਕਰ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੌਦਾ ਸਾਧ ਦੇ ਜਿਹੜੇ ਚੇਲੇ ਚਾਪੜੇ ਨੇ ਜਾਂ ਪ੍ਰੇਮੀ ਨੇ ਜਿਹੜੇ, ਉਹਨਾਂ ਦੀ ਪੰਜਾਬ ਦੇ ਵਿੱਚ ਇੱਕ ਹਊਆ ਕ੍ਰੀਏਟ ਕੀਤਾ ਗਿਆ ਸੀਗਾ ਮੀਡੀਆ ਦੇ ਦੁਆਰਾ ਕਿ ਪਤਾ ਨਹੀਂ ਇਹ ਕਿੱਡੇ ਯੁੱਗ ਪਲਟਾਊ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਸਥਿਤੀ ਬਣਾ ਦੇਣਗੇ, ਕ੍ਰੀਏਟ ਕਰ ਦੇਣਗੇ। ਪਰ ਉਹ ਜਿਹੜੇ ਹੈਗੀ ਆ ਜਿਹੜਾ ਸੌਦਾ ਸਾਧ ਵਾਲਾ ਜਿਹੜਾ ਇਹਨਾਂ ਨੇ ਇੱਕ ਪਹਿਲੂਨ ਇੱਕ ਹਵਾ ਦੇ ਨਾਲ ਭਰਿਆ ਹੋਇਆ, ਉਹ ਪੂਰੀ ਤਰ੍ਹਾਂ ਨਾਲ ਠੋਸ ਹੋਇਆ। ਦੂਸਰੀ ਗੱਲ ਕਿ ਸ਼ਾਂਤਾ ਕੁਮਾਰ ਨੇ ਜੋ ਗੱਲਾਂ ਬਾਤਾਂ ਕੀਤੀਆਂ, ਪਰ ਜੇਕਰ ਮੈਂ ਥੋੜਾ ਜਿਹਾ ਪਿੱਛੇ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਕਿ ਜੋ ਅਗਸਤ ਦੇ ਵਿੱਚ ਬਹੁਤ ਸਾਰੇ ਬਿਆਨ ਇਹੋ ਜਿਹੇ ਆਏ ਸਨ ਜਦੋਂ ਇਹ ਕਿਆਸ ਰਾਈ ਲਗਾਈ ਗਈ ਸੀ ਇੱਕ ਵੱਡੇ ਪੱਧਰ ਦੇ ਉੱਤੇ, ਇੱਕ ਨੈਸ਼ਨਲ ਪੱਧਰ ਦੇ ਉੱਤੇ, ਕਿ ਹੋ ਸਕਦਾ ਕਿ ਹੁਣ ਬੀਜੇਪੀ ਔਰ ਜੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਦੇ ਵਿੱਚ ਕੋਈ ਨਾ ਕੋਈ ਰਿਫਟ ਜਿਹੜੀ ਆ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਸਾਹਮਣੇ ਆਏਗੀ। ਪਰ ਰਮੇਸ਼ਵਰ ਚੌਰਸੀਆ ਜਿਹੜਾ ਕਿ ਐਮਐਲਏ, ਭਾਵੇਂ ਕਿ ਬਹੁਤ ਵੱਡੀ ਗੱਲ ਨਹੀਂ ਹੈ, ਪਰ ਫਿਰ ਵੀ ਬਿਹਾਰ ਤੋਂ ਜਿਹੜਾ ਐਮਐਲਏ ਆ ਉਹਨਾਂ ਦਾ ਇਹ ਗੱਲ ਕਹਿਣਾ ਕਿ there is no rift ਇਸ ਅਲਾਇੰਸ ਦੇ ਵਿੱਚ, ਇੱਕ ਬੜਾ ਪਵਿੱਤਰ ਅਲਾਇੰਸ ਹੈ ਜੀ, ਇਹ ਬਹੁਤ ਸਾਰੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ। ਪਰ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਦਲ ਨੇ ਚੌਟਾਲਾ ਫੈਮਿਲੀ ਨੂੰ, ਦੇਵੀ ਲਾਲ ਦੇ ਨਾਲ ਉਹਨੇ ਆਪਣੀਆਂ ਯਾਰੀਆਂ ਪਗਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਦੀ ਜੋ ਜ਼ਰੂਰਤ ਕੀਤੀ ਆ, ਭਾਵੇਂ ਕਿ ਉਹ ਜ਼ਰੂਰਤ ਤਾਂ ਵੀ ਕੀਤੀ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਐਗਜ਼ਿਟ ਪੋਲ ਦੇ ਰਿਜ਼ਲਟ ਸੀ, ਇੱਕ ਤਰੀਕੇ ਨਾਲ ਉਹ ਜਿਹੜੀ ਇੱਕ ਮੋਦੀ ਵੇਵ ਦੇ ਉੱਤੇ ਇਹਨਾਂ ਨੇ ਇਹ ਤਾਰੀਆਂ ਲਾਈਆਂ ਨੇ, ਚਾਹੇ ਉਹ ਸਿੱਧੂ ਹੈ ਚਾਹੇ ਜੋ ਵੀ ਦੂਸਰੇ ਤੀਸਰੇ ਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਜਿਹੜੇ ਦੋਸ਼ਾਂ ਦੇ ਪਟਾਰੇ ਖੋਲੇ ਨੇ। ਹੁਣ ਸਿੱਧੂ ਦਾ ਇਹ ਕਹਿਣਾ, ਬਿਲਕੁਲ ਸਿੱਧੂ ਦਾ ਕਹਿਣਾ ਵੀ ਇਹ ਸਹੀ ਹੈ ਕਿਉਂਕਿ ਦੋਨੇ ਅਲਾਇੰਸ ਦੇ ਵਿੱਚ ਨੇ, ਅਲਾਈਜ਼ ਨੇ ਇੱਕ ਦੂਸਰੇ ਦੇ, ਔਰ ਕਿਸ ਤਰੀਕੇ ਦੇ ਨਾਲ ਜੇਕਰ ਅਕਾਲੀ ਦਲ ਬਾਦਲ ਜਿਹਦਾ ਵੈਸੇ ਕੋਈ ਬਹੁਤ ਵੱਡਾ ਆਧਾਰ ਨਹੀਂ ਹੈ ਹਰਿਆਣੇ ਦੇ ਵਿੱਚ, ਆਪਣੇ ਉਸ ਅਲਾਇੰਸ ਦੇ ਧਰਮ ਨੂੰ ਤੋੜ ਕੇ ਉਹਨੇ ਜਿਹੜਾ ਚੌਟਾਲਿਆਂ ਦਾ ਸਾਥ ਦਿੱਤਾ। ਔਰ ਨਵਜੋਤ ਸਿੱਧੂ ਦਾ ਇਹ ਕਹਿਣਾ ਕਿ ਲੋ ਜੀ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਬੰਦ, ਜਿਹੜੇ ਵੱਖਰੇ ਕ੍ਰਿਮੀਨਲ ਚਾਰਜਸ ਦੇ ਵਿੱਚ ਚਾਰਜ ਹੋਏ ਨੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦਾ ਸਾਥ ਜਿਹੜਾ ਹੈਗਾ ਬਾਦਲ ਦੇ ਰਿਹਾ। ਔਰ ਬਾਦਲ ਦੀ ਅਸਲੀਅਤ ਜਾਂ ਬਾਦਲ ਦੀ ਪਰਸਨੈਲਿਟੀ ਦਾ ਉਹਦੇ ਕਹਿਣ ਮੁਤਾਬਕ
ਨਵਜੋਤ ਸਿੰਘ ਸਿੱਧੂ ਦੇ ਕਹਿਣ ਦੇ ਮੁਤਾਬਕ ਕਿ ਬਾਦਲ ਦੀ ਪਰਸਨੈਲਿਟੀ ਦਾ ਅਸੀਂ ਖਾਕਾ ਇੱਥੋਂ ਉਲੀਕ ਸਕਦੇ ਹਾਂ ਕਿ ਉਹ ਕ੍ਰਿਮੀਨਲਾਂ ਦੇ ਨਾਲ ਖੜਾ ਹੋਇਆ ਤੇ ਸਿੱਧੂ ਦੇ ਨਾਲ ਸਿੱਧੂ ਨੂੰ ਪੁੱਛਣ ਵਾਲੀ ਗੱਲ ਹੈਗੀ ਆ ਕਿ ਸਿੱਧੂ ਸਾਹਿਬ ਤੁਹਾਡੇ ਪਾਰਲੀਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮੈਂਬਰ ਨੇ ਉਹ ਕ੍ਰਿਮੀਨਲ ਚਾਰਜਸ ਉਹ ਫੇਸ ਕਰ ਰਹੇ ਨੇ, ਜਿਨ੍ਹਾਂ ਦੇ ਉੱਤੇ ਲੱਗੇ ਹੋਏ ਨੇ, ਕਈਆਂ ਦੇ ਉੱਤੇ ਪ੍ਰੂਵ ਹੋ ਚੁੱਕੇ ਨੇ। ਨਰਿੰਦਰ ਮੋਦੀ ਦਾ ਜਿਹੜਾ ਦਾਮਨ ਆ ਉਹ ਵੀ ਕੋਈ ਸਾਫ਼ ਸੁਥਰਾ ਨਹੀਂ ਆ, ਅਮਿਤ ਸ਼ਾਹ ਦਾ ਜੋ ਦਾਮਨ ਆ ਉਹ ਵੀ ਕੋਈ ਸਾਫ਼ ਸੁਥਰਾ ਨਹੀਂ ਆ। ਔਰ ਬਹੁਤ ਸਾਰੀਆਂ ਇੱਥੇ ਐਗਜ਼ਾਮਪਲ ਜਿਹੜੀਆਂ ਨੇ ਉਹ ਦਿਖਾਈਆਂ ਜਾ ਸਕਦੀਆਂ ਜਿਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਬੀਜੇਪੀ ਜਿਹੜੀ ਆ ਕ੍ਰਿਮੀਨਲਾਂ ਦੇ ਨਾਲ ਖੜੀ ਹੋਈ ਦਿਖਾਈ ਦਿੰਦੀ ਆ। ਸੋ ਇਸ ਜੋ ਉਹਨਾਂ ਦਾ ਦੋਸ਼ ਆ, ਭਾਵੇਂ ਕਿ ਬਹੁਤ ਵੱਡਾ ਇਹਦੇ ਵਿੱਚ ਸੱਚ ਤਾਂ ਹੈ, ਪਰ ਉਹਦਾ ਕੋਈ ਪ੍ਰਭਾਵ ਨਹੀਂ ਹੈ ਕਿ ਦੋਨੇ ਪਾਰਟੀਆਂ ਹਮਾਮ ਦੇ ਵਿੱਚ ਦੋਨੇ ਨੰਗੇ ਨੇ ਇਹ ਦੋਨੇ ਪਾਰਟੀਆਂ। ਹੁਣ ਅਗਲੀ ਗੱਲ ਆਉਂਦੀ ਆ ਪ੍ਰਕਾਸ਼ ਸਿੰਘ ਬਾਦਲ ਦੀ। ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਮੇਰੀ ਆਪਣੀ ਨਿੱਜੀ ਰਾਏ ਹੈਗੀ ਆ ਕਿ ਜਿਹੜੀ ਪ੍ਰਕਾਸ਼ ਸਿੰਘ ਬਾਦਲ ਆਪਣੇ ਦਮ ਦੇ ਉੱਤੇ ਕਦੀ ਵੀ ਜਿਹੜਾ ਹੈਗਾ ਨਾ ਚੋਣਾਂ ਜਿੱਤੀਆਂ ਤੇ ਨਾ ਹੀ ਚੋਣਾਂ ਉਹ ਜਿੱਤ ਸਕੂਗਾ। ਹਾਂ, ਜਿਹੜੀ ਉਹਨੇ ਨਿੱਕਰ ਖਾਕੀ ਨਿੱਕਰ ਜਿਹੜੀ ਆ ਉਹਨੇ ਉਧਾਰੀ ਲਈ ਸੀ, ਹੁਣ ਜੋ ਸ਼ਾਂਤਾ ਕੁਮਾਰ ਨੇ ਉਹ ਬਿਲਕੁਲ ਆ ਕੇ ਲਾਈ ਵੀ ਆ ਹੁਣ। ਪਰ ਅਕਾਲੀਆਂ ਨੇ ਕਿਉਂਕਿ ਇਹਨਾਂ ਨੇ ਆਪਣੇ ਇਤਿਹਾਸ ਤੋਂ ਮੂੰਹ ਮੋੜਿਆ। ਇਹਨਾਂ ਨੇ 1996 ਦੇ ਵਿੱਚ ਜਿਹੜਾ ਅਕਾਲੀਆਂ ਦਾ ਕਹਿੰਦੇ ਹੁੰਦੇ ਸਨ ਵੀ ਕਸ਼ਹਿਰਿਆਂ ਵਾਲਿਆਂ ਦੀ ਪਾਰਟੀ, ਹੁਣ ਹੋ ਸਕਦਾ ਕਿ ਨੀਲੀ ਜਦੋਂ ਇਹਨਾਂ ਦੀ ਖਾਕੀ ਨਿੱਕਰ ਲੱਥੇ ਤੇ ਹੋ ਸਕਦਾ ਕਿ ਇਹਨਾਂ ਦੇ ਕੋਲ ਉਹ ਨਿਸ਼ਾਨੀ ਵੀ ਨਾ ਹੋਵੇ ਜਿਹਦੇ ਨਾਲ ਲੋਕੀ ਇਹਨਾਂ ਨੂੰ ਅਕਾਲੀ ਸਮਝ ਸਕਣ। ਹੁਣ ਸ਼ਾਂਤਾ ਕੁਮਾਰ ਨੇ ਇਹ ਗੱਲ ਕਰਨੀ, ਉਹ ਤੋਂ ਬਾਅਦ ਜੋ ਹਰਸਿਮਰਤ ਬਾਦਲ ਔਰ ਨਾਲ ਦੀ ਨਾਲ ਗੁਜਰਾਲ ਦਾ ਜਿਹੜਾ ਲੇਲੜੀਆਂ ਕੱਢਣੀਆਂ ਇਹਨਾਂ ਨੂੰ, ਔਰ ਲੇਲੜੀਆਂ ਕੱਢਣ ਤੋਂ ਬਾਅਦ ਹੀ ਇਹਨਾਂ ਦਾ ਮੂੰਹ ਖੁੱਲਣਾ ਸਾਡੇ ਅੱਗੇ ਇੱਕ ਸਪਸ਼ਟ ਸੰਕੇਤ ਦਿਖਾਉਂਦਾ ਪਿਆ ਕਿ ਐਸਏਡੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿੰਨਾ ਕੁ ਆਪਣੀ ਜ਼ਰੂਰਤ ਦੇ ਨਾਲ ਖੜਾ ਹੋ ਸਕਦਾ ਬੀਜੇਪੀ ਦੇ ਡਰਾਵੇ ਤੋਂ ਬਿਨਾਂ, ਜਾਂ ਬੀਜੇਪੀ ਦੇ ਡਰਾਵੇ ਦੇ ਅੱਗੇ। ਸਾਡੇ ਸਾਹਮਣੇ ਇਹ ਚੀਜ਼ਾਂ ਆ ਚੁੱਕੀਆਂ ਨੇ ਕਿ ਜਿੰਨੀ ਦੇਰ ਤੱਕ ਜੇਤਲੀ ਤੋਂ ਇੱਕ ਗੋ ਹੈਡ ਨਹੀਂ ਮਿਲਦੀ ਉਨੀ ਦੇਰ ਤੱਕ ਬਾਦਲ ਦਾ ਕੋਈ ਵੀ ਕਰਿੰਦਾ ਪਰਿੰਦਾ ਪਰ ਮਾਰਨ ਦੇ ਲਈ ਅਗੇਂਸਟ ਸਿੱਧੂ ਦੇ ਅਗੇਂਸਟ ਵੀ ਬੋਲਣ ਲਈ ਤਿਆਰ ਨਹੀਂ ਸੀ। ਪਰ ਹੁਣ ਥੋੜੀ ਜਿਹੀ ਜੋ ਜੇਤਲੀ ਨੇ ਇੱਕ ਇਸ਼ਾਰਾ ਕੀਤਾ, ਭਾਵੇਂ ਕਿ ਹਰਸਿਮਰਤ ਬਾਦਲ ਦੇ ਸਾਹਮਣੇ ਉਹਨੇ ਅਮਿਤ ਸ਼ਾਹ ਨੂੰ ਵੀ ਫੋਨ ਕੀਤਾ ਮੁੰਬਈ ਦੇ ਵਿੱਚ, ਔਰ ਉਹਨੇ ਬਾਦਲ ਨੂੰ ਵੀ ਇਸ ਚੀਜ਼ ਦੀ ਗਾਰੰਟੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅਲਾਇੰਸ ਇਸੇ ਤਰ੍ਹਾਂ ਦੇ ਨਾਲ ਕਾਇਮ ਰਹੇਗਾ। ਪਰ ਜੋ ਇਹਨਾਂ ਦੋਨਾਂ ਸਟੇਟਸ ਦੇ ਵਿੱਚ ਬੀਜੇਪੀ ਨੇ ਆਪਣੇ ਬਲਬੂਤੇ ਦੇ ਉੱਤੇ ਇਹ ਸਾਰੀ ਦੀ ਸਾਰੀ ਜਿੱਤ ਹਾਸਲ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਬਾਦਲਾਂ ਦਾ ਔਰ ਬੀਜੇਪੀ ਦਾ ਕੋਈ ਬਹੁਤ ਜ਼ਿਆਦਾ ਸਾਥ ਨਹੀਂ ਰਹੇਗਾ। ਦੇਖੋ, ਅਸੀਂ ਕਿਆਸ ਰਾਈ ਇਹੀ ਕਰਦੇ ਹਾਂ, ਔਰ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਰ ਚੁੱਕਾ ਕਿ ਹੁਣ ਜਿਹੜੀ ਲੜਾਈ ਹੈ ਕਿਸੇ ਵੀ ਉਸ ਥਾਂ ਦੇ ਉੱਤੇ ਸਿਆਸਤ ਦੇ ਵਿੱਚ, ਹੁਣ ਲੜਾਈ ਜਿਹੜੀ ਹੈਗੀ ਆ ਐਬਸੋਲੂਟ ਮੈਜੋਰਿਟੀ ਦੀ ਨਹੀਂ ਹੈ, ਹੁਣ ਲੜਾਈ ਜਿਹੜੀ ਹੈਗੀ ਆ ਐਬਸੋਲੂਟ ਪਾਵਰ ਦੀ ਆ। ਔਰ ਉਸ ਪਾਵਰ ਦੇ ਵਿੱਚ, ਉਸ ਐਬਸੋਲੂਟ ਪਾਵਰ ਦੇ ਵਿੱਚ ਇਹ ਸਿਰਫ ਉੱਪਰ ਤੋਂ ਥੱਲੇ ਤੱਕ ਨਹੀਂ ਜਾਣੀ, ਇਹ ਪਾਵਰ ਦੀ ਜਿਹੜੀ ਟਰਾਂਸਫੋਰਮੇਸ਼ਨ ਜਾਂ ਜਿਹੜੀ ਪਾਵਰ ਨੂੰ ਹਾਸਲ ਕਰਨ ਦੀ ਇੱਕ ਦੌੜ ਆ ਉਹ ਥੱਲੇ ਤੋਂ ਉੱਪਰ ਤੱਕ ਵੀ ਲੱਗਣੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਏਗਾ ਕਿ ਸਾਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਾਫੀ ਤਰਤਲੀ ਹੋਈ ਮਚੀ ਹੋਈ ਦਿਖੇਗੀ, ਜਾਂ ਜਿਹੜੇ ਵੱਖਰੇ ਫੇਸ ਸਾਡੇ ਅੱਗੇ ਉਹ ਹੋਣਗੇ। ਉਦੋਂ ਤੱਕ ਸਾਨੂੰ ਸਿਰਫ ਤੇ ਸਿਰਫ ਵੇਟ ਐਂਡ ਵਾਚ ਕਰਨ ਦੀ ਪਾਲਿਸੀ ਦੇ ਉੱਤੇ ਹੀ ਰਹਿਣਾ ਪਏਗਾ ਜੀ। ਹਾਂਜੀ, ਬਿਲਕੁਲ ਵੀਰ ਜੀ। I mean, we don't have enough time to ask you any more questions, but as you said ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਚੇਂਜਸ ਦੇਖਣ ਨੂੰ ਮਿਲਣਗੇ। ਹੋਪਫੁਲੀ we all wish ਕਿ ਐਸੇ ਹੀ ਅਰਦਾਸ ਕਰਦੇ ਰੱਬ ਅੱਗੇ ਕਿ ਹੋਪਫੁਲੀ those are good changes for us, for the Sikh community and for all of the Punjabis। but ਵੀਰ ਜੀ, ਇਸ ਦੇ ਨਾਲ ਸਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਗਿਆ, because we don't have enough time to talk to you। so ਇਸ ਦੇ ਨਾਲ ਸਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।